ਆਸਟ੍ਰੇਲੀਆ UK US ਇਹਨਾਂ ਵਿਚਾਲੇ ਜਿਹੜਾ ਸਮਝੌਤਾ ਜਿਹਨੂੰ AUKUS ਦਾ ਨਾਮ ਦਿੱਤਾ ਗਿਆ ਉਹਦੇ ਤਹਿਤ ਅਮਰੀਕਾ ਔਰ UK ਆਸਟ੍ਰੇਲੀਆ ਦੀ ਮਦਦ ਕਰੇਗਾ 8 ਨਿਊਕਲੀਅਰ ਪਾਵਰਡ ਸਬਮਰੀਨਸ ਬਣਾਉਣ ਦੇ ਲਈ। ਪਰ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਅਲਟੀਮੇਟਲੀ ਜਿਹੜੀਆਂ ਇਹ ਨਿਊਕਲੀਅਰ ਪਾਵਰਡ ਸਬਮਰੀਨਸ UK ਔਰ ਅਮਰੀਕਾ ਯੂਜ਼ ਕਰਦਾ ਹੈ ਇਹ ਉਹੀ ਜਿਹੜਾ ਯੂਰੇਨੀਅਮ ਇਸ ਦੇ ਵਿੱਚ ਇਸਤੇਮਾਲ ਹੁੰਦਾ ਹੈ ਉਹੀ ਐਨਰਿਚਡ ਯੂਰੇਨੀਅਮ ਉਸੇ ਲੈਵਲ ਦਾ ਹੈ ਜਿਹੜਾ ਨਿਊਕਲੀਅਰ ਬੰਬ ਬਣਾਉਣ ਲਈ ਇਸਤੇਮਾਲ ਹੁੰਦਾ ਹੈ। ਪਹਿਲਾ ਕ੍ਰਾਈਸਿਸ ਜਿਹੜਾ ਸ਼ਾਇਦ ਅਮਰੀਕਾ ਜਾਂ ਆਸਟ੍ਰੇਲੀਆ ਨੇ ਕਲਪਿਆ ਨਾ ਹੋਏ, ਇਮੈਜਿਨ ਨਾ ਕੀਤਾ ਹੋਏ, ਜਿਹਨੂੰ ਡਿਪਲੋਮੈਟਿਕ ਕ੍ਰਾਈਸਿਸ ਕਹਿੰਦੇ ਨੇ, ਉਹ ਇਹ ਹੈ ਕਿ ਫਰਾਂਸ ਨੇ ਆਪਣੇ ਐਂਬੈਸਡਰ ਅਮਰੀਕਾ ਚੋਂ ਵੀ ਔਰ ਆਸਟ੍ਰੇਲੀਆ ਚੋਂ ਵੀ ਵਾਪਸ ਸੱਦ ਲਏ ਨੇ। ਹਾਲਾਂਕਿ ਆ ਤਾਂ ਇਹੀ ਜਾਂਦਾ ਹੈ ਕਿ ਜੀ ਫॉर ਕੰਸਲਟੇਸ਼ਨ ਫਰਾਂਸ ਕੋਲ ਵੀ ਕੋਈ ਬਹੁਤੀਆਂ ਚੋਇਸਿਸ ਨਹੀਂ ਹੋਣੀਆਂ। ਹਾਲਾਂ ਫਰਾਂਸ ਨੇ ਕਿਹਾ ਵੀ ਉਹ ਇਹਨੂੰ ਘੜੀਸੇਗਾ ਆਸਟ੍ਰੇਲੀਆ ਨੂੰ ਡੈਮੇਜਸ ਲਈ ਔਰ ਇੰਟਰਨੈਸ਼ਨਲ ਕੋਰਟ 'ਚ ਜਾਏਗਾ। ਅਮਰੀਕਾ ਦੇ ਕੋਲ 68 ਇਹ ਨਿਊਕਲੀਅਰ ਪਾਵਰਡ ਸਬਮਰੀਨਸ ਨੇ। ਰਸ਼ੀਆ ਉਸ ਤੋਂ ਅੱਗੇ ਹੈ, ਉਹਨਾਂ ਕੋਲ 29 ਨੇ। ਚਾਈਨਾ ਦੇ ਕੋਲ 12 ਨੇ। UK ਦੇ ਕੋਲ 11 ਨੇ। ਫਰਾਂਸ ਦੇ ਕੋਲ 8 ਹੈ ਤੇ ਇੰਡੀਆ ਦੇ ਕੋਲ ਰੂਸ ਤੋਂ ਮੰਗਵੀਂ 1 ਹੈ। ਪਰ ਇਹ ਡਿਪਲੋਮੇਸੀ ਦੀ ਦੁਨੀਆ 'ਚ ਇੱਕ ਬਹੁਤ ਵੱਡਾ ਤਮਾਚਾ ਹੁੰਦਾ ਹੈ, ਸਲੈਪ ਹੁੰਦਾ ਹੈ ਜਦੋਂ ਤੁਸੀਂ ਕਿਸੇ ਮੁਲਕ ਤੋਂ ਆਪਣਾ ਹਾਈ ਕਮਿਸ਼ਨਰ ਜਾਂ ਆਪਣਾ ਐਂਬੈਸਡਰ ਵਾਪਸ ਸੱਦਦੇ ਹੋ। ਫਿਰ ਫਰਾਂਸ ਵਰਗਾ ਮੁਲਕ ਜਿਹਦੇ ਫਰਾਂਸ ਦੇ ਬੇਸ਼ੱਕ ਬ੍ਰਿਟਨ ਦੇ ਨਾਲ ਤਾਂ ਉਹਨਾਂ ਦੇ ਟ੍ਰੈਡੀਸ਼ਨਲ ਜਿਹੜੇ ਨੇ ਸਬੰਧ ਜਿਹੜੇ ਨੇ ਲਵ ਹੇਟ ਵਾਲੇ ਰਹੇ ਨੇ, ਲਵ ਵਾਲੇ ਘੱਟ ਰਹੇ, ਹੇਟ ਵਾਲੇ, ਕਿਉਂਕਿ ਦੋਨੋਂ ਹੀ ਕਲੋਨੀਅਲ ਪਾਵਰ ਸੀ, ਦੁਨੀਆ 'ਚ ਟਕਰਾਏ। ਸਾਡੇ ਸਬ ਕੰਟੀਨੈਂਟ 'ਚ ਵੀ ਜਦੋਂ ਕਿ ਦੋਨੋਂ ਹੀ ਫਰਾਂਸ ਔਰ ਬ੍ਰਿਟਨ ਆਪਣਾ ਇਨਫਲੂਐਂਸ ਵਧਾਉਣ ਦੇ ਲਈ 17ਵੀਂ 18ਵੀਂ ਸਦੀ ਸਟਰਗਲ ਕਰ ਰਹੇ ਸੀ। ਸੋ ਅਸੀਂ ਜਦੋਂ ਹਿਸਟਰੀ ਪੜ੍ਹਦੇ ਰਹੇ ਹਾਂ, ਇੱਕ ਪਾਸੇ ਅੰਗਰੇਜ਼ਾਂ ਦਾ ਜਨਰਲ ਕਲਾਈਵ, ਫਰਾਂਸ ਦਾ ਡੁਪਲੇ, ਔਰ ਫਿਰ ਕਿਵੇਂ ਕਲਾਈਵ ਨੇ ਡੁਪਲੇ ਨੂੰ ਡਿਫੀਟ ਕੀਤਾ। ਅਦਰਵਾਈਜ਼ ਜੇ ਬ੍ਰਿਟਿਸ਼ਰ ਡਿਫੀਟ ਖਾ ਜਾਂਦੇ ਤਾਂ ਫਿਰ ਜਿਹੜਾ ਇੰਡੀਆ ਹੈ ਉਹ ਫ੍ਰੈਂਚ ਕਾਲੋਨੀ ਹੋਣਾ ਸੀ। ਸੋ ਫਰਾਂਸ ਨੇ ਵੀ ਕੋਈ ਦੁਨੀਆ 'ਚ ਘੱਟ ਦੁਨੀਆ ਨੂੰ ਕੋਲੋਨਾਈਜ਼ ਨਹੀਂ ਕੀਤਾ। ਬਹੁਤ ਸਾਰੇ ਮੁਲਕ ਜਿਹੜੇ ਨੇ ਅੱਜ ਤੱਕ ਵੀ ਉਹਨਾਂ ਦਾ ਇਨਫਲੂਐਂਸ ਜਾਂ ਉਹਨਾਂ ਮੁਲਕਾਂ ਦੀ ਬੋਲੀ ਫ੍ਰੈਂਚ ਹੈ ਜਿਨ੍ਹਾਂ 'ਚ ਜਿਹੜਾ ਅੱਜ ਵੀ ਜੇ ਲਬਨਾਨ ਦੀ ਗੱਲ ਕਰੀਏ ਜਾਂ ਉਹ ਸਾਰੇ ਨੂੰ। ਸੋ ਇਹ ਇਹਨਾਂ ਦਾ ਤਾਂ ਰਿਹਾ, ਲੇਕਿਨ ਫਰਾਂਸ ਔਰ ਅਮਰੀਕਾ ਦੇ ਸਬੰਧ ਬਹੁਤ ਚੰਗੇ ਰਹੇ। ਉਹਦਾ ਕਾਰਨ ਵੀ ਜਿਹੜਾ ਜਿਵੇਂ ਉਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਮਾਈ ਨੇਬਰ ਇਜ਼ ਮਾਈ ਐਨਮੀ ਐਂਡ ਨੇਬਰ ਆਫ ਮਾਈ ਨੇਬਰ ਇਜ਼ ਮਾਈ ਫਰੈਂਡ, ਕਿ ਮੇਰਾ ਗਵਾਂਢੀ ਮੇਰਾ ਦੁਸ਼ਮਣ ਹੈ ਤੇ ਗਵਾਂਢੀ ਦਾ ਗਵਾਂਢੀ ਮੇਰਾ ਦੋਸਤ ਹੈ। ਸੋ ਜ਼ਾਹਿਰ ਹੈ ਕਿ ਫ੍ਰੈਂਚ ਔਰ ਬ੍ਰਿਟਨ ਦਾ ਅਮਰੀਕਾ 'ਚ ਵੀ ਔਰ ਕੈਨੇਡਾ 'ਚ ਵੀ ਗੱਲ ਦਾ ਧਿਆਨ ਰਹੇ। ਕੈਨੇਡਾ ਵੀ ਇੱਕ ਸਟੇਜ 'ਤੇ ਫ੍ਰੈਂਚ ਕਾਲੋਨੀ ਸੀ, ਵੱਡਾ ਹਿੱਸਾ। ਇਹੀ ਕਾਰਨ ਹੈ ਕਿ ਅੱਜ ਵੀ ਜਿਹੜਾ ਕਿਊਬੈਕ ਹੈ ਜਿੱਥੇ ਫ੍ਰੈਂਚ ਸਪੀਕਿੰਗ ਲੋਕ ਰਹਿੰਦੇ ਨੇ ਉਹ ਹਰ 10 ਸਾਲ ਬਾਅਦ ਮੰਗ ਕਰਦੇ ਨੇ ਅਸੀਂ ਨਹੀਂ ਕੈਨੇਡਾ ਨਾਲ ਰਹਿਣਾ। ਰੈਫਰੈਂਡਮ 1980 'ਚ ਉਹਨਾਂ ਨੇ ਕਰਵਾਇਆ, 1995 'ਚ ਕਰਵਾਇਆ। ਸੋ ਕਿਉਂਕਿ ਬ੍ਰਿਟਿਸ਼ ਦੇ ਨਾਲ ਔਰ ਅਮਰੀਕਾ ਦੀਆਂ ਵੀ ਬਹੁਤ ਸਾਰੀਆਂ ਸਟੇਟਸ ਜਿਨ੍ਹਾਂ 'ਚ ਫ੍ਰੈਂਚ ਇਨਫਲੂਐਂਸ ਸੀ ਉਹ ਹੌਲੀ ਹੌਲੀ ਅਮਰੀਕਾ ਨੇ ਹੜੱਪੀਆਂ, ਕੁਛ ਉਹਨਾਂ ਨੇ ਵੇਚੀਆਂ, ਕੁਛ ਉਹਨਾਂ ਨੇ ਦੇਖਿਆ ਕਿ ਬਈ ਇਸ ਨਾਰਦਰਨ ਅਮਰੀਕਾ 'ਚ ਸਾਡਾ ਸਫੀਅਰ ਆਫ ਇਨਫਲੂਐਂਸ ਖਤਮ ਹੋ ਗਿਆ। ਲੇਕਿਨ ਫ੍ਰੈਂਚ ਇਸ ਗੱਲ ਨੂੰ ਭੁੱਲੇ ਨਹੀਂ ਕਿਉਂਕਿ ਇਹਨਾਂ ਦੀ ਰਾਈਵਲਰੀ ਤਾਂ ਯੂਰਪ 'ਚੋਂ ਹੀ ਚੱਲਦੀ ਹੈ। ਇਹੀ ਕਾਰਨ ਸੀ ਕਿ ਜਦੋਂ ਜਾਰਜ ਵਾਸ਼ਿੰਗਟਨ ਨੇ 13 ਕਾਲੋਨੀਜ਼ ਨੂੰ ਨਾਲ ਲੈ ਕੇ ਰੈਵੋਲੂਸ਼ਨ, ਜਿਹਨੂੰ ਰੈਵੋਲੂਸ਼ਨਰੀ ਵਾਰ ਕਹਿੰਦੇ ਨੇ, ਸੋ ਫਰਾਂਸ ਪਹਿਲੇ ਉਹਨਾਂ ਮੁਲਕਾਂ 'ਚੋਂ ਸੀ ਜਿਨ੍ਹਾਂ ਨੇ ਮਦਦ ਕੀਤੀ ਬ੍ਰਿਟਨ ਦੀ। ਔਰ ਇਹ ਗੱਲ ਕਦੇ ਅਮਰੀਕਨ ਨਹੀਂ ਭੁੱਲੇ। ਰਾਦਰ ਇੱਕ ਫ੍ਰੈਂਚ ਜਨਰਲ ਲਫੈਤ ਉਹ ਆ ਕੇ ਅਮਰੀਕਾ 'ਚ ਲੜਿਆ ਵੀ ਅਮਰੀਕਨਾਂ ਦੀ ਸਾਈਡ 'ਤੇ ਬ੍ਰਿਟਿਸ਼ ਦੇ ਖਿਲਾਫ। ਔਰ ਅੱਜ ਵੀ ਵਾਈਟ ਹਾਊਸ ਦੇ ਸਾਹਮਣੇ ਜਿਹੜਾ ਪਾਰਕ ਹੈ ਉਹਦਾ ਨਾਂ ਹੀ ਲਫੈਤ ਪਾਰਕ ਹੈ। ਅਮਰੀਕਾ ਨੇ ਉਹਨੂੰ ਆਨਰ ਕੀਤਾ। ਇਸੇ ਤਰ੍ਹਾਂ ਨਿਊਯਾਰਕ ਜਿਹੜਾ ਵੀ ਅਮਰੀਕਾ 'ਚ ਆਉਂਦਾ ਉਹਦੀ ਇੱਕ ਚਾਹਨਾ ਹੁੰਦੀ ਹੈ ਜੀ ਸਟੈਚੂ ਆਫ ਲਿਬਰਟੀ ਜ਼ਰੂਰ ਦੇਖਣਾ ਹੈ। ਇਹ ਆਜ਼ਾਦੀ ਦੀ ਦੇਵੀ ਨੂੰ ਜਿਹਦੇ ਇੱਕ ਹੱਥ ਕਾਨੂੰਨ ਦੀ ਕਿਤਾਬ ਫੜੀ ਹੋਈ ਹੈ, ਇੱਕ ਮਸ਼ਾਲ ਫੜੀ ਹੋਈ ਹੈ। ਇਹ ਜਿਹੜਾ ਸਟੈਚੂ ਆਫ ਲਿਬਰਟੀ ਹੈ ਇਹ ਵੀ ਬਹੁਤ ਵਰ੍ਹਿਆਂ ਬਾਅਦ ਫਰਾਂਸ ਨੇ ਹੀ ਗਿਫਟ ਕੀਤਾ ਅਮਰੀਕਾ ਨੂੰ। ਸੋ ਇਹੀ ਨਹੀਂ ਹੈ ਕਿ ਅਮਰੀਕਾ ਨੇ ਉਹਨੂੰ ਰੈਸੀਪ੍ਰੋਕੇਟ ਨਹੀਂ ਕੀਤਾ। ਸੈਕੰਡ ਵਰਲਡ ਵਾਰ ਵੇਲੇ ਜਰਮਨੀ ਨੇ ਤਾਂ ਦਰੜ ਦਿੱਤਾ ਸੀ ਫਰਾਂਸ ਨੂੰ। ਜੇ ਅਮਰੀਕਾ 2.5 ਸਾਲ ਬਾਅਦ ਪਰਲ ਹਾਰਬਰ ਤੇ ਹਮਲੇ ਤੋਂ ਬਾਅਦ ਜੁਆਇਨ ਨਾ ਕਰਦਾ ਤੇ ਫਰਾਂਸ ਤਾਂ ਲੱਭਿਆ ਹੀ ਨਹੀਂ ਸੀ ਕਿਤੇ ਵੀ। ਸੋ ਅਮਰੀਕਾ ਨੇ ਉਹ ਸਾਰੇ ਪੀਰੀਅਡ 'ਚ ਕੀਤਾ ਔਰ ਉਸ ਪਿਛਲੇ ਆਲਮੋਸਟ ਇਹਨਾਂ ਸਾਰੇ ਸਾਲਾਂ 'ਚ ਫਰਾਂਸ ਦੇ ਨਾਲ ਉਹਨਾਂ ਦਾ ਹਲਾਂ 2003 'ਚ
ਜਦੋਂ ਜੂਨੀਅਰ ਬੁਸ਼ ਨੇ ਫੌਜ ਇਰਾਕ ਦੇ ਵਿੱਚ ਭੇਜੀ, ਫਰਾਂਸ ਦਾ ਪ੍ਰੈਜ਼ੀਡੈਂਟ ਸ਼ਿਰਾਕ ਬੜਾ ਟਾਵਰਿੰਗ ਪਰਸਨ, ਉਹਨੇ ਕਿਹਾ ਜੀ ਉਹਨਾਂ ਕੋਲ ਕੋਈ ਵੈਪਨਸ ਨਹੀਂ ਹੈਗੇ ਜਿਹੜੇ ਨੇ ਇਹ ਸਾਰੇ ਦੇ ਜਿਹੜੇ ਵੈਪਨਸ ਆਫ ਮਾਸ ਡਿਸਟਰਕਸ਼ਨ, ਇਹ ਠੀਕ ਨਹੀਂ ਹੈ। ਸੋ ਸਿਕਿਉਰਿਟੀ ਕੌਂਸਲ ਦੇ ਵਿੱਚ ਫਰਾਂਸ ਨੇ ਵੀਟੋ ਕੀਤਾ ਸੀ, ਉਹਨੇ ਉਹ ਰੈਜ਼ੋਲੂਸ਼ਨ ਨਹੀਂ ਸੀ ਮੰਨਿਆ ਜਿਹਦੇ ਥੱਲੇ ਅਮਰੀਕਾ ਨੇ ਫੌਜ ਭੇਜੀ। ਉਦੋਂ ਅਮਰੀਕਾ 'ਚ, ਕਿਉਂਕਿ ਉਹੀ ਜੂਨੀਅਰ ਬੁਸ਼ ਹੀਰਾ ਵੀ ਤਾਂ ਟਰੰਪ ਫਸਟ ਵਾਲਾ ਹੀਰਾ ਸੀ, ਟਰੰਪ ਨੇ ਤਾਂ ਫਿਰ ਦੂਜੀ ਅਖੀਰ ਕੀਤੀ। ਉਦੋਂ ਇਸ ਕਿਸਮ ਦਾ ਗੁੱਸਾ ਸੀ। ਫਰਾਂਸ ਕਈ ਥਾਂ ਤੇ ਇੱਥੇ ਸਟੋਰਾਂ 'ਚੋਂ ਫਰੈਂਚ ਵਾਈਨਸ ਪਾਸੇ ਕੱਢਤੀਆਂ, ਦੂਜੀਆਂ ਕਰਤੀਆਂ। ਉਹ US ਕਾਂਗਰਸ ਦੀ ਜਿਹੜੀ ਲਾਇਬ੍ਰੇਰੀ, ਜਿਹੜੀ ਉਹਨਾਂ ਦੀ ਕੈਂਟੀਨ ਜਾਂ ਦੂਜੇ, ਉਹਨਾਂ ਨੇ ਕਿਹਾ ਹੁਣ ਕੋਈ ਫਰੈਂਚ ਫਰਾਈਜ਼ ਨਹੀਂ ਖਾਣੀ ਹੈ ਉਹਨਾਂ ਦੇ। ਸੋ ਉਹ ਇੱਕ ਬਰੀਫ ਜਿਹਾ ਪੀਰੀਅਡ ਸੀ, ਪਰ ਕਿਉਂਕਿ ਹਿਸਟੋਰੀਕਲੀ ਵੀ ਔਰ ਅਦਰਵਾਈਜ਼ ਵੀ ਜਿਹੜਾ ਉਹ ਵਾਪਸ ਮੁੜ ਆਇਆ। ਪਰ ਇਸ ਵਾਰ ਉਦੋਂ ਤਾਂ ਅਮਰੀਕਾ ਨੇ ਗੁੱਸਾ ਦਿਖਾਇਆ ਸੀ ਕਿ ਵੀ ਦੇਖੋ ਅਸੀਂ ਤੁਹਾਡੀਆਂ ਫਰੈਂਚ ਫਰਾਈਜ਼ ਨਹੀਂ ਖਾਣੀਆਂ, ਅਸੀਂ ਫਰੈਂਚ ਵਾਈਨਸ ਨਹੀਂ ਪੀਣਾ, ਤੁਸੀਂ ਸਾਡਾ ਸਾਥ ਨਹੀਂ ਦਿੱਤਾ। ਪਰ ਇਹ ਪਹਿਲੀ ਵਾਰ ਸ਼ਾਇਦ ਮੇਰੀ ਜਿੰਨਾ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਕਿ ਫਰਾਂਸ ਨੇ ਆਪਣਾ ਐਂਬੈਸਡਰ ਅਮਰੀਕਾ ਤੋਂ ਵਾਪਸ ਸੱਦਿਆ। ਹੁਣ ਇਹ ਇੱਕ, ਔਰ ਆਸਟ੍ਰੇਲੀਆ ਤੋਂ ਵੀ, ਔਰ ਆਸਟ੍ਰੇਲੀਆ ਨੂੰ ਤਾਂ ਉਹਨਾਂ ਨੇ, ਜਿਵੇਂ ਫਰਾਂਸ ਦੇ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਦੇ ਹੈਵ ਸਟੈਪਡ ਅਸ ਇਨ ਦਾ ਬੈਕ, ਕਿ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ। ਹੁਣ ਇਹ ਇੱਕ ਹੁਣ ਡਿਪਲੋਮੈਟਿਕ ਕ੍ਰਾਈਸਿਸ ਤਾਂ ਬਰੀਫਲੀ ਅਲਟੀਮੇਟਲੀ ਇਹਨਾਂ ਦੀਆਂ ਇੰਨੀਆਂ ਸਾਂਝਾਂ ਨੇ, ਅਮਰੀਕਾ ਨੂੰ ਵੀ ਪਤਾ ਹੈ ਵੀ ਕਿੱਥੇ ਜਾਣਾ ਫਰਾਂਸ ਨੇ, ਅਲਟੀਮੇਟਲੀ ਵਾਪਸ ਹੀ ਮੁੜਨਾ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਜਦੋਂ ਵਾਈਟ ਮੈਨ ਡੋਮੇਨ ਦੀ ਗੱਲ ਹੁੰਦੀ ਹੈ, ਜੇ ਤੁਸੀਂ ਇਹਨਾਂ ਦੀ ਇੱਕ ਪਾਸੇ ਹੌਸਟਿਲਿਟੀ ਹੈ, ਦੂਸਰੇ ਪਾਸੇ ਜੇ ਤੁਸੀਂ ਕਰੂਸੇਡਸ ਦੀ ਹਿਸਟਰੀ ਦੇਖੋ, ਜਦੋਂ ਇਸਲਾਮ ਦੇ ਖਿਲਾਫ ਇਹ ਪੂਰੀ, ਔਰ ਯਹੂਦੀਆਂ ਦੇ ਖਿਲਾਫ ਵੀ ਕਰੂਸੇਡਰਸ ਨੇ ਇਹ ਨਹੀਂ ਵੀ ਮੁਸਲਮਾਨਾਂ ਤੇ ਜ਼ੁਲਮ ਕੀਤੇ, ਉੱਥੇ ਸਿਨਾਗੋਗਸ ਦੇ ਵਿੱਚ ਜਾ ਕੇ ਜਿਉਂਦੇ ਸਾੜ ਦਿੱਤੇ ਉਹਨਾਂ 'ਚ ਔਰਤਾਂ ਵੀ, ਬੱਚੇ ਵੀ। ਤੇ ਇਹ ਸਾਰੀਆਂ ਪਾਵਰ ਜਿਹੜੀਆਂ ਯੂਰਪੀਅਨ ਵਾਈਟ ਮੈਨਸ ਨੇ, ਔਰ ਹੁਣ ਵੀ ਜੇ ਅਸੀਂ ਇਹ ਸਾਰਿਆਂ ਨੂੰ ਜਿਹੜਾ ਔਕਸ ਹੈ ਇਹਦੇ 'ਚੋਂ ਉਹੀ ਤੁਸੀਂ ਕੁਆਡ ਨੂੰ ਬਣਾ ਦਿੰਦੇ ਜੇ ਤੁਸੀਂ ਇਹੀ ਕਰਨਾ ਸੀ। ਪਰ ਹੁਣ ਕੁਆਡ ਦੇ ਵਿੱਚ ਇੰਡੀਆ ਔਰ ਜਾਪਾਨ ਓਰੀਐਂਟਲ ਦੇਸੀ ਆ ਜਾਂਦੇ ਸੀ, ਉਹ ਬਾਹਰ ਕੱਢੇ। ਸੋ ਅਲਟੀਮੇਟਲੀ ਮੇ ਬੀ ਫਰਾਂਸ ਕੋਲ ਵੀ ਕੋਈ ਬਹੁਤੀਆਂ ਚੋਇਸਿਸ ਨਹੀਂ ਹੋਣੀਆਂ। ਹਾਲਾਂ ਫਰਾਂਸ ਨੇ ਕਿਹਾ ਵੀ ਉਹ ਇਹਨੂੰ ਘੜੀਸੇਗਾ ਆਸਟ੍ਰੇਲੀਆ ਨੂੰ ਡੈਮੇਜਸ ਲਈ, ਔਰ ਇੰਟਰਨੈਸ਼ਨਲ ਕੋਰਟ 'ਚ ਜਾਏਗਾ ਜਾਂ ਦੂਜਾ ਇੱਕ ਵੱਖਰੀ ਕਹਾਣੀ ਹੈ ਹੁਣ। ਔਰ ਫਰਾਂਸ ਨੇ ਇੱਕ ਪਾਰਟ ਇਹ ਕੀਤਾ। ਦੂਸਰਾ, ਇਹਨਾਂ ਦਿਨਾਂ ਦੇ ਵਿੱਚ ਹੀ ਸ਼ਾਇਦ ਇਸ 1-2 ਹਫ਼ਤੇ 'ਚ ਉਹਨਾਂ ਨੇ ਵਾਸ਼ਿੰਗਟਨ 'ਚ ਇੱਕ ਗਾਲਾ ਵੱਡਾ ਫੰਕਸ਼ਨ ਰੱਖਿਆ ਹੋਇਆ ਸੀ ਅਮਰੀਕਾ ਫ੍ਰੈਂਚ ਟਾਈਜ਼ ਨੂੰ ਸੈਲੀਬ੍ਰੇਟ ਕਰਨ ਲਈ, ਕਿ ਬਈ ਸਾਡਾ ਹਿਸਟੋਰੀਕਲੀ ਕਿਸ ਲੈਵਲ ਦੇ ਰਿਸ਼ਤੇ ਰਹੇ ਨੇ। ਉਹ ਉਹਨਾਂ ਨੇ ਕੈਂਸਲ ਕਰਤਾ। ਉਹਨਾਂ ਨੇ ਕਿਹਾ ਜੀ ਕੋਈ ਗਾਲਾ ਨਹੀਂ, ਹੁਣ ਕੋਈ ਟਾਈਜ਼ ਅਸੀਂ ਸੈਲੀਬ੍ਰੇਟ ਨਹੀਂ ਕਰ ਰਹੇ। ਹੁਣ ਇਹ ਸਾਰੇ 'ਚੋਂ ਜਿਹੜਾ ਗੱਲ ਫਿਰ ਅਸੀਂ NPT ਤੇ ਆਈ ਹੈ, ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਦੇ ਉੱਤੇ, ਕਿ 18 ਮਹੀਨਿਆਂ 'ਚ 8 ਜਿਹੜੀਆਂ ਨੇ ਨਿਊਕਲੀਅਰ ਪਾਵਰਡ ਸਬਮਰੀਨਸ ਬਣਾ ਕੇ ਇਹਨਾਂ ਨੇ ਦੇਣੀਆਂ ਨੇ। ਹਾਲਾਂਕਿ ਕਿਹਾ ਜਾ ਰਿਹਾ ਜੀ ਇਹਦਾ ਮਤਲਬ ਇਹ ਨਹੀਂ ਹੈ ਕਿ ਆਸਟ੍ਰੇਲੀਆ ਨਿਊਕਲੀਅਰ ਹਥਿਆਰ ਡਿਵੈਲਪ ਕਰੇਗਾ, ਪਰ ਜਿਵੇਂ ਅਸੀਂ ਕਿਹਾ ਵੀ ਉਹਦੇ 'ਚ ਇਸਤੇਮਾਲ ਹੋਣ ਵਾਲਾ ਯੂਰੇਨੀਅਮ ਵੀ ਉਸ ਲੈਵਲ ਦਾ ਹੀ ਹੈ ਜਿਹੜਾ ਬੰਬ ਮੇਕਿੰਗ ਕਰਦਾ ਹੈ। ਔਰ ਇਸ ਦੇ ਨਾਲ ਇਹ ਹੈ ਕਿ ਜੇ ਕੱਲਾ ਇਹ ਨਹੀਂ ਵੀ ਸਬਮਰੀਨਸ UK ਨੇ ਬਣਾਈਆਂ ਦੇਤੀਆਂ ਕਿ ਤੁਸੀਂ ਉਡਾਓ, ਅਲਟੀਮੇਟਲੀ ਆਸਟ੍ਰੇਲੀਆ 'ਚ ਬਣਨੀਆਂ ਨੇ। ਔਰ ਦੁਨੀਆ 'ਚ ਜਦੋਂ ਅਸੀਂ ਇਹ ਨਿਊਕਲੀਅਰ ਲਿਸਟ ਦੇਖਦੇ ਹਾਂ ਕਿ ਕਿਹਨਾਂ ਦੇ ਕੋਲ ਇਹ ਜਿਹੜੀਆਂ ਨੇ ਸਬਮਰੀਨਸ ਨੇ, ਤੇ ਸਭ ਤੋਂ ਜ਼ਿਆਦਾ ਅਮਰੀਕਾ ਕੋਲ ਨੇ 68। ਔਰ ਇਹ ਡਾਟਾ ਜਿਹੜਾ ਹੈ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ ਦਾ ਹੈ। ਅਮਰੀਕਾ ਦੇ ਕੋਲ 68 ਇਹ ਨਿਊਕਲੀਅਰ ਪਾਵਰਡ ਸਬਮਰੀਨਸ ਨੇ। ਰਸ਼ੀਆ ਉਸ ਤੋਂ ਅੱਗੇ ਹੈ, ਉਹਨਾਂ ਕੋਲ 29 ਨੇ। ਚਾਈਨਾ ਦੇ ਕੋਲ 12 ਨੇ। UK ਦੇ ਕੋਲ 11 ਨੇ। ਫਰਾਂਸ ਦੇ ਕੋਲ 8 ਹੈ, ਤੇ ਇੰਡੀਆ ਦੇ ਕੋਲ ਰੂਸ ਤੋਂ ਮੰਗਵੀਂ 1 ਹੈ। ਸੋ ਇਸ ਸਾਰੇ 'ਚੋਂ ਹੁਣ ਜਿਹੜਾ ਖਦਸ਼ਾ ਜ਼ਾਹਰ ਕੀਤਾ ਗਿਆ, ਜਿਵੇਂ ਮੈਂ ਇਕੋਨੋਮਿਸਟ ਦਾ ਜੇ ਮੈਂ ਆਰਟੀਕਲ ਉਸ ਨੂੰ ਦੇਖਾਂ, ਤੇ ਉਸ 'ਚ ਉਹਨਾਂ ਨੇ ਇਹੀ ਕਿਹਾ ਕਿ ਵੀ ਇਹ ਇੱਕ ਪਾਰਟ ਉਸ ਪਾਸੇ ਵੱਲ ਲਿਜਾ ਰਿਹਾ ਹੈ। ਔਰ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਨਾਨ ਪ੍ਰੋਲੀਫਰੇਸ਼ਨ ਲਈ ਕੀ ਮਤਲਬ ਹੈ। ਸਬ ਹੈਡਿੰਗ ਹੈ ਨਿਊਕਲੀਅਰ ਸਬਸ ਆਰ ਫਿਊਲਡ ਵਿਦ ਦਾ ਸੇਮ ਸਟਫ ਯੂਜ਼ਡ ਇਨ ਬੋਮਬਸ। ਇਹ ਕੱਲ ਤੱਕ ਮੈਨੂੰ ਵੀ ਨਹੀਂ ਸੀ ਪਤਾ, ਕਿ ਮੈਨੂੰ ਸੀ ਕਿ ਵੀ ਇਹ ਲੋ ਕਲਾਸ ਯੂਰੇਨੀਅਮ ਹੋਏਗਾ, ਪਰ ਇਹ ਜਿਹੜੀਆਂ ਨਿਊਕਲੀਅਰ ਸਬਸ ਨੇ ਉਹਨਾਂ ਦੇ ਵਿੱਚ ਇਹੀ ਹੋਏਗਾ। ਔਰ ਜਿਵੇਂ ਇਸ ਆਰਟੀਕਲ ਦੇ ਵਿੱਚ ਹੈ ਕਿ ਵੀ 63 ਸਾਲ ਬਾਅਦ ਅਮਰੀਕਾ ਨੇ ਕਿਸੇ ਨੂੰ ਆਪਣੀ ਟੈਕਨੋਲੋਜੀ ਟਰਾਂਸਫਰ ਕੀਤੀ ਹੈ ਜਾਂ ਕਰਨੀ ਹੈ,
ਔਰ ਇਹ 63 ਸਾਲ ਪਹਿਲਾਂ ਯੂਕੇ ਦੇ ਨਾਲ ਇਹ ਡੀਲ ਬਣਾਈ ਸੀ ਔਰ ਉਹਨਾਂ ਨੇ ਕਿਹਾ that technology is extremely sensitive, acknowledged an American official. This is frankly an exception to our policy in many respects. We view this as a one-off. Nuclear powered subs are sensitive not just because of their range, speed and stealthiness, it's also because they are powered with same stuff, usually uranium enriched, so that it has a higher proportion of most fissile isotope U-235 that is used in bombs. So ਹੁਣ ਇਹ ਕੋਈ ਭੁਲੇਖਾ ਨਹੀਂ ਹੈ ਕਿ ਅਮਰੀਕਾ ਨੇ ਔਰ ਯੂਕੇ ਨੇ ਧੱਜੀਆਂ ਉਡਾ ਦਿੱਤੀਆਂ NPT ਦੀਆਂ। ਔਰ ਜਿਵੇਂ ਅਸੀਂ এনवायरमेंट ਤੋਂ ਗੱਲ ਸ਼ੁਰੂ ਕੀਤੀ ਸੀ ਕਿ ਇੱਕ ਚੈਲੰਜ NPT ਦੇ ਹਵਾਲੇ ਜਿਹੜਾ এনवायरमेंट ਦੇ ਹਵਾਲੇ ਨਾਲ ਹੈ, ਆਲਰੇਡੀ ਜਿਹੜਾ ਗਲੇਸ਼ੀਅਰ ਮੈਲਟ ਹੋ ਰਹੇ ਨੇ ਔਰ ਜਿਹੜੇ ਗ੍ਰੀਨ ਪਾਰਟੀ ਖਾਸ ਤੌਰ ਤੇ এনवायरमेंटलिस्ट ਗਰੁੱਪਸ ਜਿਹੜੇ ਨੇ ਇਹਦੇ ਤੇ ਪੂਰਾ ਆਵਾਜ਼ ਚੁੱਕਦੇ ਨੇ। ਦੂਸਰੇ ਪਾਸੇ ਜਿਹੜਾ ਹੈ ਇਹ ਹੁਣ ਨਵੀਂ ਇੱਕ ਨਿਊਕਲੀਅਰ ਰੇਸ ਦੀ ਸ਼ੁਰੂਆਤ ਹੋਈ ਹੈ ਔਰ ਇਹ ਉਹਨਾਂ ਨੇ ਜਿਵੇਂ ਇਸ ਆਰਟੀਕਲ 'ਚ ਵੀ ਉਹਨੇ ਈਰਾਨ ਦਾ ਹੀ ਹਵਾਲਾ ਦਿੱਤਾ ਹੈ ਕਿ ਈਰਾਨ ਜਿਹੜਾ ਆਲਰੇਡੀ ਈਵਨ ਨਿਊਯਾਰਕ ਟਾਈਮਸ ਨੇ ਸਟੋਰੀ ਕੀਤੀ ਹੈ ਪਿਛਲੇ ਦਿਨੀ ਕਿ ਈਰਾਨ ਇੰਨਾ ਕਰੀਬ ਪਹੁੰਚ ਗਿਆ ਹੈ ਵੀ 1 ਮਹੀਨੇ ਦੇ ਵਿੱਚ ਉਹ ਨਿਊਕਲੀਅਰ ਆਪਣੇ ਜਿਹੜਾ ਹੈ ਉਹ ਉਸ ਨੂੰ ਡਿਵੈਲਪ ਕਰਨ ਦੀ ਸਮਰੱਥਾ ਰੱਖਦਾ ਹੈ, ਜਿਹਨੂੰ ਵੈਪਨ ਕਹਿ ਲਓ ਜਾਂ ਕੋਈ ਵੀ ਲਫ਼ਜ਼ ਇਸਤੇਮਾਲ ਕਰਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਸ ਸਾਰੇ 'ਚੋਂ ਇਹ ਜਿਹੜਾ ਲੂਫੋਲ ਟਰੀਟੀ ਦੇ ਨਾਂ ਥੱਲੇ ਅਮਰੀਕਾ ਨੇ ਕੱਢਿਆ ਕਿ ਜੀ ਉੱਥੇ ਉਹਨਾਂ ਨੂੰ ਕੋਈ ਅਸੀਂ ਰਿਐਕਟਰ ਨਹੀਂ ਲਾ ਕੇ ਦੇਣੇ, ਹੋ ਸਕਦਾ ਹੈ ਯੂਕੇ ਤੋਂ ਹੀ ਉਹਨੂੰ ਜਿਹੜਾ ਉਹਦੇ ਤੇ ਉਹ ਫਿੱਟ ਕੀਤਾ ਜਾਏ, ਪਰ ਉਹਨੇ ਕਿਹਾ ਵੀ ਇਹ ਲੂਫੋਲ ਹੁਣ ਤੱਕ ਨਿਊਕਲੀਅਰ ਟਰੀਟੀ ਦਾ ਕਿਸੇ ਨੇ ਇਸਤੇਮਾਲ ਨਹੀਂ ਸੀ ਕੀਤਾ ਔਰ ਹੁਣ ਵਿਦ ਦਾ ਨਿਊ AUKUS decision we can now expect the proliferation of very sensitive military nuclear technology in the coming years with literally tons of new nuclear materials under loose or no international safeguards. ਹੁਣ ਤਾਂ ਇਹ ਹੈ ਵੀ ਜਿੰਨਾ ਨਿਊਕਲੀਅਰ ਜਿੱਥੇ ਵੀ ਹੈ ਉਹਨਾਂ ਨੂੰ ਯੂਨਾਈਟਿਡ ਨੇਸ਼ਨਸ ਦੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਜਿਹਨੂੰ ਕਹਿੰਦੇ ਨੇ ਉਹਦਾ ਚੈੱਕ ਹੈ। ਈਵਨ ਈਰਾਨ ਨੇ ਵੀ ਓਪਨ ਕੀਤਾ ਹੋਇਆ ਕਿ ਭਾਈ ਆ ਕੇ ਤੁਹਾਡੀ ਐਟੋਮਿਕ ਐਨਰਜੀ ਏਜੰਸੀ ਚੈੱਕ ਕਰ ਲੈ ਕੀ ਹੈ, ਪਰ ਇਹ ਹੁਣ ਜਿਸ ਕਿਸਮ ਦਾ ਇਹ ਮਾਹੌਲ ਬਣਾ ਦਿੱਤਾ ਹੈ ਇਹਦੇ ਥੱਲੇ ਟਨਸ ਆਫ ਨਿਊ ਨਿਊਕਲੀਅਰ ਮਟੀਰੀਅਲ ਜਿਹੜਾ ਉਹ ਹੋਏਗਾ ਔਰ ਇਹਦਾ ਫਿਰ ਕਨਸੀਕੁਐਂਸਿਸ ਕੀ ਹੋਣਗੇ ਇਹ ਤਾਂ ਜ਼ਾਹਰ ਹੈ ਕਿ ਵੀ ਇਹ ਅਸੀਂ ਆਪਣੀ ਤਬਾਹੀ ਦਾ ਪਲੈਨਟ ਦੀ ਤਬਾਹੀ ਦਾ ਗੱਲ ਅਸੀਂ ਗਵਾਂਢ ਤੋਂ ਸ਼ੁਰੂ ਕੀਤੀ ਸੀ ਕਿ ਵੀ ਸਾਨੂੰ ਇਹ ਲੱਗੇ ਕਿ ਜੀ ਅਸੀਂ ਇੱਕ ਦੁਨੀਆ ਦੇ ਖੂੰਜੇ 'ਚ ਬੈਠੇ ਹਾਂ, ਅਸੀਂ ਸੇਫ ਹਾਂ ਨਹੀਂ। ਇਹ ਜਦੋਂ ਫਿਰ ਇਸ ਕਿਸਮ ਦਾ ਮਾਹੌਲ ਬਣਦਾ ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਜਿਹੜੇ ਇਹ ਇਸ਼ੂ ਨੇ ਜਿਨ੍ਹਾਂ ਦੇ ਵਿੱਚ ਕਲਾਈਮੇਟ ਹੈ, ਨਿਊਕਲੀਅਰ ਹੈ, ਦੂਜਾ ਜੇ ਉਹ ਸਿੱਧੇ ਤੌਰ ਤੇ ਖਾਲਿਸਤਾਨ ਦੇ ਇਸ਼ੂ ਜਾਂ ਦੂਸਰੇ ਬਾਰੇ ਉਹਨਾਂ ਦਾ ਤਾਂ ਹੋਏਗਾ ਕਿ ਜੀ ਅਸੀਂ ਉਹ ਤਾਂ ਉੱਥੇ ਆ ਉਹਦੇ ਨਾਲ ਸਾਡਾ ਕੀ ਲਾਗਾ ਦੇਗਾ, ਇਹ ਵੀ ਇੱਕ ਜਨਰੇਸ਼ਨ 'ਚ ਹੈ ਜਾਂ ਉਹਨਾਂ ਨੂੰ ਕਿਉਂਕਿ ਜੋਗ੍ਰਾਫਿਕਲੀ ਵੀ ਉਹ ਆਪਣੇ ਆਪ ਨੂੰ ਪਲੇਸ ਹੀ ਨਹੀਂ ਕਰ ਸਕਦੇ ਐਵਰੀ ਇੰਚ ਇੱਥੇ ਨੇ। ਲੇਕਿਨ ਇਹ ਇਸ਼ੂ ਜ਼ਰੂਰ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਉਹਨਾਂ ਨੂੰ ਇਨਵੋਲਵ ਵੀ ਕਰਨਾ ਚਾਹੀਦਾ ਹੈ ਕਿ ਭਾਈ ਦੁਨੀਆ ਇੰਨੀ ਛੋਟੀ ਹੋ ਗਈ ਹੈ ਕਿ ਭਾਈ ਦੁਨੀਆ ਦੇ ਕਿਸੇ ਖੂੰਜੇ ਦੇ ਵਿੱਚ ਵੀ ਜੇ ਛੋਟਾ ਜਿਹਾ ਪਟਾਕਾ ਵੀ ਪਿਆ ਤੇ ਸਾਡੀ ਐਪਲ ਪਾਈ 'ਚ ਵੀ ਉਹ ਰੇਡੀਏਸ਼ਨ ਆ ਜਾਣੀ ਹੈ। ਇਹੀ ਹੈ ਜਦੋਂ ਇਕੱਲੀ ਇਹ ਨਹੀਂ ਕਿ ਸਾਰੀ ਇਨਸਾਨੀ ਰੇਸ ਇੱਕ ਹੈ, ਇਸ ਪਲੈਨਟ ਦੇ ਉੱਤੇ ਸਾਡੀ ਕਿਸਮਤ ਵੀ ਸਾਂਝੀ ਹੈ ਔਰ ਸਾਨੂੰ ਇਹਨਾਂ ਇਸ਼ੂਜ਼ ਦੇ ਉੱਤੇ ਵੀ ਗੱਲਬਾਤ ਵੀ ਕਰਨੀ ਚਾਹੀਦੀ ਹੈ ਔਰ ਸਾਡੇ ਆਪਣੇ ਦਾਇਰਾ ਕਾਰ 'ਚ ਇਸ ਬਾਰੇ ਵੱਧ ਤੋਂ ਵੱਧ ਜਿਹੜੀ ਹੈ ਅਵੇਅਰਨੈਸ। ਬਿਲਕੁਲ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਆਪਣੇ ਦਰਸ਼ਕਾਂ ਕੋਲ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਕਿ ਵਿਊਅਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।